ਤੁਸੀਂ ਗੱਲ ਕੀਤੀ ਹੈ, 2-3 ਪੁਆਇੰਟਸ ਨੇ, ਉਹਨਾਂ ਨੂੰ ਵਿੱਚੋਂ ਹੀ ਤੁਹਾਡੀਆਂ ਗੱਲਾਂ ਦੇ ਵਿੱਚੋਂ ਮੈਂ ਉਹਨਾਂ ਨੂੰ ਉਠਾ ਰਿਹਾ। ਨੰਬਰ 1 ਜਦੋਂ ਤੁਸੀਂ ਗੱਲ ਕੀਤੀ ਹੈ ਕੈਂਸਰ ਬਿਲਟ ਦੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮਾਨਯੋਗ ਸਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਕੈਂਸਰ ਨਾਮਰਾਜ ਬਿਮਾਰੀ ਤੋਂ ਪੀੜਤ ਹੋਏ, ਬੜੀ ਦੁੱਖ ਵਾਲੀ ਗੱਲ ਹੈ। ਤੰਦਰੁਸਤ ਹੋਏ, ਚੰਗੀ ਗੱਲ ਹੈ, ਪਰ ਉਹਨਾਂ ਨੇ ਮੁਨਾਸਿਬ ਸਮਝਿਆ ਕਿ ਇਲਾਜ ਜਿਹੜਾ ਹੈ ਅਮਰੀਕਾ ਦੇ ਵਿੱਚ ਆ ਕੇ ਕਰਵਾਇਆ ਜਾਏ। ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਹਜ਼ਾਰਾਂ ਉਸ ਬਿਲਟ ਦੇ ਪੀੜਤ ਨੇ, ਜਿਹੜੇ ਗਰੀਬ ਗੁਰਬੇ ਨੇ, ਇਸਟੈਬਲਿਸ਼ ਗੌਰਮੈਂਟ ਜੇ ਆਪਣੇ ਵਾਸਤੇ ਇਲਾਜ ਕਰਵਾਉਣ ਲਈ ਵਿਦੇਸ਼ ਦਾ ਕੋਈ ਹਸਪੀਟਲ ਲੱਭ ਰਹੀ ਹੈ ਤਾਂ ਇਹ ਗੱਲ ਸਵੀਕਾਰ ਕਰ ਚੁੱਕੀ ਹੈ ਕਿ ਉਹ ਫੇਲ ਨੇ, ਜਾਂ ਫਿਰ ਉਹਨਾਂ ਲਈ ਇੱਕ ਸਪੈਸ਼ਲ ਪਲੇਨ ਬਣਾ ਕੇ ਉਡਾ ਕੇ ਇੱਥੇ ਉਹਨਾਂ ਨੂੰ ਲਿਆਂਦਾ ਜਾਏਗਾ। ਮੈਂ ਉਹੀ ਗੱਲ ਕਹੀ ਸੀ, ਜਿਹੜੀ ਇੰਡੀਆ ਤੇ ਭਾਰਤ 'ਚ ਫਰਕ ਹੈ ਜੀ। ਜਿਹੜਾ ਇੰਡੀਆ 5 ਸਟਾਰ 7 ਸਟਾਰ ਕਲਚਰ ਵਾਲਾ, ਭਾਰਤ 'ਚ ਆਮ ਲੋਕ ਆਉਂਦੇ ਨੇ। ਸੋ ਇੱਥੇ ਕੀ ਹੈ, ਆਪਣੇ ਵਾਲੀ ਗੱਫੇ, ਲੋਕਾਂ ਲਈ ਧੱਕੇ, ਉਹ ਗੱਲ ਹੈ। ਤੇ ਜਿਹੜੀ ਬੀਕਾਨੇਰ ਨੂੰ ਟ੍ਰੇਨ ਜਾਂਦੀ ਹੈ ਬਠਿੰਡੇ ਤੋਂ, ਉਹਦਾ ਨਾਂ ਹੀ ਕੈਂਸਰ ਟ੍ਰੇਨ ਪਿਆ ਹੋਇਆ। ਸਾਰੀ ਟ੍ਰੇਨ ਭਰ ਕੇ ਜਾਂਦੀ ਹੈ। ਤਲਵੰਡੀ ਸਾਬੋ ਦੇ ਨੇੜੇ ਪਿੰਡ ਨੇ, ਜੱਜਲ ਪਿੰਡ ਹੈ, ਜਿਹਨੂੰ ਹੱਬ ਆਫ ਕੈਂਸਰ ਕਹਿੰਦੇ ਨੇ। ਹਰ ਘਰ 'ਚ ਕੈਂਸਰ ਦਾ ਮਰੀਜ਼ ਹੈ। ਜਿਹੜਾ ਘੱਗਰ ਦਾ ਇਲਾਕਾ ਹੈ ਉਹ ਕੈਂਸਰ ਵੰਡਦਾ ਹੈ। ਜਿਹੜਾ ਫਿਰੋਜ਼ਪੁਰ ਵਾਲਾ ਇਲਾਕਾ ਹੈ ਉੱਥੇ ਐਸਾ ਨਾਮੁਰਾਦ ਬਿਮਾਰੀਆਂ ਨੇ। ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਸਾਨੂੰ ਇਹ ਹਸਪੀਟਲ ਦੇ ਦੇਣਗੇ ਕੈਂਸਰ ਦੇ, ਪਰ ਕੈਂਸਰ ਖਤਮ ਕਰਨ ਲਈ ਕੋਈ ਇਲਾਜ ਨਹੀਂ। ਕੈਂਸਰ ਜੜ੍ਹਾਂ ਚੋਂ ਖਤਮ ਕਿਉਂ ਹੁੰਦਾ ਹੈ, ਪਹਿਲਾਂ ਕਦੇ ਨਹੀਂ ਸੀ ਸੁਣਿਆ ਹੈ। ਉਹ ਕਿਉਂ ਹੁੰਦਾ ਹੈ, ਉਹ ਨਹੀਂ, ਉਹਦੇ ਬਾਰੇ ਕੋਈ ਪਾਲਿਸੀ ਨਹੀਂ ਬਣਾਉਣੀ। ਔਰ ਜਿਹੜੀਆਂ ਇੱਕ ਧਾਲੀਵਾਲ ਸਾਹਿਬ 5-5 ਸਾਲ ਜਾਂ 4-4 ਸਾਲ ਦੀਆਂ ਪਾਲਿਸੀਆਂ ਨੇ ਨਾ, ਇਹ ਸਭ ਤੋਂ ਖਤਰਨਾਕ ਨੇ। ਕਿਉਂਕਿ ਉਹ ਕਹਿੰਦੇ ਜੇ ਇਸ ਜਿਹੜੀ ਸਕੀਮ ਦਾ ਆਪਾਂ ਨੂੰ 9 ਸਾਲ ਬਾਅਦ ਫਾਇਦਾ ਮਿਲਣਾ, ਉਹ ਤਾਂ ਕਿਸੇ ਹੋਰ ਗੌਰਮੈਂਟ ਹੋਊਗੀ, ਉਹ ਉਹਦਾ ਕ੍ਰੈਡਿਟ ਲੈ ਜਾਣਗੇ। ਜਿਹੜੀ ਆਹ ਸੋਚ ਹੈ ਨਾ, ਇਹ ਸਾਨੂੰ ਬਦਲਣੀ ਪਊ। ਸਾਨੂੰ ਪੰਜਾਬ ਲਈ ਨੀਤੀਆਂ ਬਣਾਉਣੀਆਂ ਪੈਣਗੀਆਂ, ਨਾ ਕਿ ਆਪਣੇ ਵੋਟ ਬੈਂਕ ਲਈ ਜਾਂ ਆਪਣੀ ਸਰਕਾਰ ਲਈ। ਸੋ ਇਹ ਗੱਲਾਂ ਜਿਹੜੀਆਂ ਨੇ, ਅੱਜ ਕੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਨੌਜਵਾਨ 20 ਲੱਖ ਰੁਪਇਆ ਚੱਕੀ ਫਿਰਦੇ ਨੇ ਏਜੰਟਾਂ ਮਗਰ, ਚਾਹੇ ਜ਼ਮੀਨ ਵੇਚਣ, ਚਾਹੇ ਮਾਂ ਦੀਆਂ ਬਾਲੀਆਂ ਵੇਚਣ। ਕਾਹਦੇ ਵਾਸਤੇ? ਇੱਕ ਵਾਰੀ ਇਸ ਮੁਲਕ ਚੋਂ ਬਸ ਬਾਹਰ ਕੱਢ ਦੋ, ਕਿਉਂਕਿ ਸਿਸਟਮ ਨੇ ਇੰਨਾ ਤੰਗ ਕਰਤੇ। ਮੈਂ ਖਟਕੜ ਕਲਾਂ ਰੈਲੀ 'ਚ ਕਿਹਾ ਸੀ ਕਿ ਭਗਤ ਸਿੰਘ ਨੂੰ ਅੰਗਰੇਜ਼ਾਂ ਨੇ ਸਿਰਫ 1 ਵਾਰ ਫਾਂਸੀ ਲਾਇਆ ਸੀ, ਸਾਡੇ ਸਿਆਸਤਦਾਨ ਉਹਨੂੰ 64 ਵਾਰ ਫਾਂਸੀ ਲਾ ਚੁੱਕੇ ਨੇ। ਜੋ 23 ਮਾਰਚ ਨੂੰ ਕਰਪਸ਼ਨ ਵਾਲੇ ਹੱਥਾਂ ਨਾਲ ਫੁੱਲਾਂ ਦਾ ਹਾਰ ਪਾਉਂਦੇ ਨੇ, ਉਹ ਫੁੱਲਾਂ ਦਾ ਹਾਰ ਨਹੀਂ ਹੁੰਦਾ, ਉਹ ਭਗਤ ਸਿੰਘ ਨੂੰ ਫਾਂਸੀ ਦਾ ਰੱਸਾ ਪਾਉਂਦੇ ਨੇ ਗਲ 'ਚ। ਕਿਉਂਕਿ ਭਗਤ ਸਿੰਘ ਦੀ ਆਤਮਾ ਤੜਫਦੀ ਹੋਣੀ ਕਿ ਇਸ ਕੰਮ ਲਈ ਮੈਂ ਆਜ਼ਾਦੀ ਨਹੀਂ ਲੈ ਕੇ ਦਿੱਤੀ ਸੀ ਕਿ ਆਪਣੇ ਹੀ ਬੰਦੇ ਸਾਡੇ ਆਪਣੇ ਬੰਦਿਆਂ ਨੂੰ ਲੁੱਟਣ ਲੱਗ ਜਾਣ। ਅੱਜ ਕੀ ਹੋ ਰਿਹਾ, ਕੱਪੜੇ ਦੇਖ ਲਓ ਸੈਂਟਰ 'ਚ। ਮਤਲਬ ਸੁਪਰੀਮ ਕੋਰਟ ਦੇ ਜੱਜ ਨੇ ਪੁੱਛਿਆ ਕਿ ਜ਼ੀਰੋ ਕਿੰਨੀਆਂ ਲੱਗਦੀਆਂ ਨੇ ਇਸ ਰਕਮ ਵਾਸਤੇ। ਉਹ ਇਹ ਰਾਜਾ ਦਾ ਜਿਹੜਾ ਸਕੈਮ ਸੀ 2G ਸਪੈਕਟਰਮ, ਉਸ ਤੋਂ ਬਾਅਦ ਤੁਸੀਂ ਕਲਮਾਡੀ ਦਾ ਜਿਹੜਾ ਕਿੰਨੀ ਦੁਨੀਆ ਭਰ 'ਚ ਸਾਡੀ ਬਦਨਾਮੀ ਹੋਈ ਕਾਮਨਵੈਲਥ ਖੇਡਾਂ 'ਚ, ਤੇ ਉਸ ਤੋਂ ਬਾਅਦ ਆ ਜਿਹੜੇ ਅਸ਼ੋਕ ਚੌਹਾਨ ਵਾਲਾ ਜਿਹੜਾ ਮਾਮਲਾ, ਆਦਰਸ਼ ਘੁਟਾਲਾ ਹੈ ਜੀ। ਹੁਣ ਗੱਲ ਸ਼ਰਦ ਪਵਾਰ ਜੀ ਦਾ ਨਾਮ ਵਿੱਚ ਆ ਗਿਆ। ਔਰ ਅੰਨਾ ਹਜ਼ਾਰੇ ਜੀ ਨੇ ਜੋ ਮੁਹਿੰਮ ਚਲਾਈ ਸੀ, ਉਹਦੇ ਵਿੱਚ ਵੀ ਸਿਆਸਤਦਾਨ ਆਉਣ ਨੂੰ ਫਿਰਦੇ ਸੀ। ਉਹਨਾਂ ਦੇ ਮੋੜ ਤੇ ਲੋਕਾਂ ਨੇ ਕਿ ਤੁਹਾਡੇ ਕਰਕੇ ਇਹ ਹਾਲਾਤ ਬਣੇ ਨੇ, ਇਸ ਕਰਕੇ ਤੁਸੀਂ ਜਾਓ, ਇੱਥੇ ਪੋਲੀਟੀਕਲ ਮਾਈਲੇਜ ਨਾ, ਇਹ ਸਟੇਜ ਨੂੰ ਇਹ ਨਾ ਸਮਝੋ ਕਿ ਸਾਨੂੰ ਮੀਡੀਆ ਮਿਲ ਜੂਗਾ। ਸੋ ਅੱਜ ਜਾਗਣ ਦੀ ਲੋੜ ਹੈ। ਅੱਜ YouTube Facebook ਦਾ ਜ਼ਮਾਨਾ ਹੈ। ਪੂਰੀ ਦੁਨੀਆ ਇੱਕ ਪਿੰਡ ਬਣ ਗਈ। YouTube Facebook Twitter Google ਇਹ ਉਸ ਪਿੰਡ ਦੀਆਂ ਸੱਥਾਂ ਨੇ ਜਿੱਥੇ ਹਰ ਮਸਲਾ ਡਿਸਕਸ ਹੁੰਦਾ ਹੈ। ਫੇਸਬੁੱਕ ਨੇ, YouTube ਨੇ 4 ਮੁਲਕ ਆਜ਼ਾਦ ਕਰਾ ਦਿੱਤੇ। ਸੋ ਅੱਜ ਹਰ ਜੇਬ ਦੇ ਵਿੱਚ, ਹਰ ਨੌਜਵਾਨ ਦੀ ਜੇਬ ਦੇ ਵਿੱਚ ਇੰਟਰਨੈਟ ਹੈ। ਤੇ ਜੇ ਨੌਜਵਾਨ ਜਾਗ ਪਿਆ, ਮੈਨੂੰ ਲੱਗਦਾ ਨਹੀਂ ਕੋਈ ਦੁਨੀਆ ਦੀ ਐਸੀ ਤਾਕਤ ਹੋਊਗੀ ਜਿਹੜੀ ਸੱਚ ਨੂੰ ਅੱਗੇ ਆਉਣ ਤੋਂ ਰੋਕ ਸਕੂ।